हक सच समाज ते सियासत, धर्म करम फर्ज ही इबादत। यह है तुहाडी आवाज दी ताकत। पंजाबी रेडियो यूएसए। पंजाबी रेडियो यूएसए। ਨਿਰਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਨਿਰਪ੍ਰੀਤ ਕੌਰ ਜੀ ਨਾਲ, ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀਗੇ ਅਤੇ 6 ਦਿਨ ਹੋ ਗਏ ਸੀਗੇ ਇਹਨਾਂ ਨੂੰ ਭੁੱਖ ਹੜਤਾਲ 'ਤੇ ਬੈਠਿਆਂ। ਕਿਉਂਕਿ ਕਾਹਦੇ ਲਈ ਬੈਠੇ ਸੀਗੇ ਉਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਦਿੱਲੀ ਦੇ ਵਿੱਚ ਜਿਹੜਾ 84 ਦੇ ਵਿੱਚ ਜੋ ਕਤਲੇਆਮ ਕੀਤਾ ਗਿਆ ਸੀਗਾ ਅਤੇ ਜਿਹੜੇ ਸਿੱਖਾਂ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਘਰਾਂ ਤੋਂ ਫੜ ਕੇ, ਜਾਂ ਘਰਾਂ ਦੇ ਵਿੱਚ ਜਾ ਕੇ, ਜਾਂ ਬਾਹਰ ਕੰਮ ਕਰਦਿਆਂ ਤੁਰਿਆਂ ਫਿਰਦਿਆਂ। ਅਤੇ ਉਸ ਦੇ ਸੰਬੰਧ ਵਿੱਚ ਨਿਰਪ੍ਰੀਤ ਜੀ ਤੁਸੀਂ ਜਿਹੜੀ ਭੁੱਖ ਹੜਤਾਲ ਕੀਤੀ ਸੀ, 28 ਸਾਲ ਤੁਸੀਂ ਜਿਹੜੀ ਵੇਟ ਕਰਦੇ ਰਹੇ ਸੀਗੇ ਕਿ ਤੁਹਾਨੂੰ ਜਿਹੜਾ ਨਿਆਂ ਮਿਲੂਗਾ, ਉਹ ਵੀ ਨਿਆਂ ਨਹੀਂ ਮਿਲਿਆ ਸੀਗਾ। ਅਤੇ ਉਸ ਦਾ ਜਿਹੜਾ ਰੋਸ ਮੁਜ਼ਾਹਰਾ ਕਰਨ ਲਈ ਤੁਸੀਂ ਜਿਹੜੀ ਭੁੱਖ ਹੜਤਾਲ ਰੱਖੀ ਸੀਗੀ, ਉਹ ਤੁਹਾਨੂੰ 6ਵਾਂ ਦਿਨ ਹੋ ਗਿਆ ਸੀ ਜੀ ਭੁੱਖ ਹੜਤਾਲ ਰੱਖੀ ਨੂੰ। ਅਤੇ ਤੁਸੀਂ, ਪਰ ਮੈਂ ਉਹ ਤੋਂ ਪਹਿਲਾਂ ਕੁਝ ਕੁ ਪੁੱਛਾਂਗੀ ਕਿ ਤੁਸੀਂ ਜਿਹੜੀ 84 ਦੇ ਵਿੱਚ ਹੋਇਆ ਸੀਗਾ ਅਤੇ ਉਹ ਤੁਹਾਡੇ ਪਰਿਵਾਰ ਦੇ ਨਾਲ ਵੀ ਹੋਇਆ ਸੀ, ਉਹਦੇ ਵਿੱਚ ਕੁਛ 84 ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਮੇਰੀ ਅੱਖਾਂ ਦੇ ਸਾਹਮਣੇ ਮਾਰਿਆ ਸੀ ਜੀ। ਸਾਡੇ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ, ਸਾਡਾ ਗੁਰਦੁਆਰਾ ਸਾਹਿਬ ਜਲਾਤਾ ਸੀ ਜੀ। ਮੇਰੇ ਸਾਡੇ ਘਰ ਨੂੰ ਅੱਗ ਲਾ ਦਿੱਤੀ ਸੀ ਜੀ। ਤੇ ਅਸੀਂ ਜਦੋਂ ਗੁਰਦੁਆਰਾ ਸਾਹਿਬ ਅਟੈਕ ਹੋਇਆ ਔਰ ਮੌਬ ਆ ਗਿਆ ਤੇ ਅਸੀਂ ਫੈਸਲਾ ਕੀਤਾ ਕਿ ਅਸੀਂ ਆਪਣੀ ਹਿਫਾਜ਼ਤ ਆਪ ਕਰਨੀ ਹੈ। 4 ਘੰਟੇ ਅਸੀਂ ਮੁਕਾਬਲਾ ਕੀਤਾ। 4 ਘੰਟੇ ਬਾਅਦ ਜੀ ਪੁਲਿਸ ਆਈ ਹੈ। ਪੁਲਿਸ ਦੇ ਨਾਲ ਹੈ ਬਲਵਾਨ ਖੋਖਰ, ਜਿਹੜਾ ਸੱਜਣ ਕੁਮਾਰ ਦਾ ਭਾਂਜਾ, ਜਿਹਨੂੰ 20 ਸਾਲ ਦੀ ਸਜ਼ਾ ਹੋਈ ਹੈ ਜੀ ਜੀ। ਉਹਦਾ ਭਰਾ ਕਿਸ਼ਨ ਖੋਖਰ, ਮਹਿੰਦਰ ਯਾਦਵ ਤੇ ਮਮਤਾ ਬੇਕਰੀ ਦਾ ਓਨਰ, ਇਹ ਮੌਬ ਨੂੰ ਲੀਡ ਕਰ ਰਹੇ ਸੀ ਜੀ। ਇਹੀ ਦੁਬਾਰਾ 4 ਘੰਟੇ ਬਾਅਦ ਬਲਵਾਨ ਖੋਖਰ ਤੇ ਐਕਸ MLA ਮਹਿੰਦਰ ਯਾਦਵ, ਜਿਹਨੂੰ ਹੁਣ 3 ਸਾਲ ਦੀ ਸਜ਼ਾ ਹੋਈ ਹੈ ਜੀ, ਇਹ ਧੋਖੇ ਨਾਲ ਪੁਲਿਸ ਆਈ ਹੈ। ਮੇਰੇ ਫਾਦਰ ਸਾਹਿਬ ਨੂੰ ਲੈ ਗਏ ਕਿ ਅੱਗੇ ਕੰਪਰੋਮਾਈਜ਼ ਕਰਨਾ, ਪਰ ਇਹਨਾਂ ਦੇ ਨਾਲ ਮੇਰੇ ਫਾਦਰ ਸਾਹਿਬ ਨਹੀਂ ਗਏ ਜੀ, ਪੁਲਿਸ ਦੇ ਕਹਿਣ ਤੇ ਗਏ ਜੀ। ਔਰ ਮੈਂ ਪਿੱਛੇ ਦੌੜੀ ਗਈ, ਜਿੱਥੇ ਮੈਂ ਦੇਖਿਆ ਕਿ ਮੇਰੇ ਫਾਦਰ ਸਾਹਿਬ, ਮੌਬ ਜਿਹੜਾ ਖੜਾ ਸੀ, ਇਹ ਬਲਵਾਨ ਖੋਖਰ ਬੋਲਿਆ कि ये जो सरदार तुम छोड़ा है मैं ले आया हूँ जी, और मौत के हवाले करता। जिथे ईश्वर चांद शराबी ने मिट्टी का तेल पाया, उस वक्त इन्हों को माचिस नहीं सी। इंस्पेक्टर कौशिक ना दे जिन्हें माचिस दी, कहता तू मरो तुमसे एक सरदार भी नहीं जलता। ते मौत चो किसी ने बोले साहब हमारे पास माचिस नहीं है जी। क्यों उन्हें इंस्पेक्टर ने माचिस दी ते ओदे नाल अग लगाई मेरे फादर साहब नूं। 3 वारी होया, तीसरी बार दूसरी साइड तो आके कहते सरदार अभी जिंदा। मेरे फादर साहब ने 3 वारी कोशिश की बचन की ते दौड़न की जी। मौत कितनी का 15 मिनट बाद ये सारा परिवार मार दिता जाएगा। बच्चे भी मार दौड़ी गए, देखा कि भरावां दा पता नहीं जी। मां मेरी बेहोश पई सी, पुलिस साडे घर खड़ी है ते साडे घर ते लगी पई है। ਤੇ ਜੀ ਤੁਹਾਡਾ ਮਤਲਬ ਵੀ ਜਦੋਂ ਤੁਹਾਡੇ ਫਾਦਰ ਸਾਹਿਬ ਨੂੰ ਲੈ ਗਏ ਆ ਇਹ ਜਿਹੜੇ ਗੁੰਡਾ ਟਾਈਪ ਲੋਕ ਸੀਗੇ, ਤੇ ਨਾਲ ਪੁਲਿਸਮੈਨ ਸੀ ਜਿਹਨੇ ਉਹਨੂੰ ਮਾਚਿਸ ਦਿੱਤੀ ਆ ਤੇ ਉਹਨੇ ਅੱਗ ਲਾਈ ਤੁਹਾਡੇ ਫਾਦਰ ਸਾਹਿਬ ਦੇ? ਹਾਂਜੀ, ਪੁਲਿਸ ਵਾਲੇ ਸੀ ਨਾਲ। ਤੇ ਜਦੋਂ ਤੁਸੀਂ ਘਰ ਆਏ ਆ ਤੇ ਤੁਹਾਡੇ ਘਰ ਦੇ ਵਿੱਚ ਤੁਸੀਂ ਦੱਸਿਆ ਤੁਹਾਡੇ ਮਦਰ ਆ ਉਹ ਬੇਹੋਸ਼ ਪਏ ਸੀ, ਤੁਹਾਡੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ, ਤੇ ਫਿਰ ਤੁਹਾਡੇ ਬ੍ਰਦਰ ਕਿੱਥੋਂ ਲੱਭੇ ਤੁਹਾਨੂੰ? ਬ੍ਰਦਰ ਮੇਰੇ ਪੜੋਸੀਆਂ ਦੇ ਘਰ ਛੁਪੇ ਸੀ। ਸਾਡੇ ਪੜੋਸੀ 에ਅਰਫੋਰਸ 'ਚ ਸੀ, ਉਹਨਾਂ ਦੀ ਹੈਲਪ ਦੇ ਨਾਲ 에ਅਰਫੋਰਸ ਦੀ ਗੱਡੀ ਆਈ, ਜਿੱਥੇ ਅਸੀਂ ਨਿਕਲ ਕੇ 에ਅਰਫੋਰਸ ਸਟੇਸ਼ਨ ਆਇਆ ਜੀ। ਸਾਰੀ ਰਾਤ ਰਿਹਾ। ਜਦੋਂ ਨਿਕਲਿਆ ਸੀ ਉਸ ਵੇਲੇ ਡੈਡੀ ਦੀ ਸਾਰੀ ਲਾਸ਼ ਜਲ ਚੁੱਕੀ ਸੀ, ਡੈਡ ਬੋਡੀ। ਸਿਰਫ ਇੱਕ ਥੋੜੀ ਜਿਹੀ ਪਿੰਨੀ ਰਹਿ ਗਈ ਸੀ, ਇੱਕ ਲੱਤ ਦੀ, ਉਹ ਜਲ ਰਹੇ ਸੀ। ਉਸ ਤੋਂ ਬਾਅਦ ਉੱਥੇ ਚਲੇ ਗਿਆ, ਦੇਖਿਆ ਸਾਰੀ ਰਾਤ। ਹੋਰ ਵੀ ਸਵੇਰੇ ਮੈਂ 2 ਤਰੀਕ ਨੂੰ ਆਵਾਜ਼ ਸੁਣੀ ਰਵੇਲ ਸਿੰਘ ਜੀ ਦੀ ਜੀ। ਉਹ ਮੇਰੇ ਫਾਦਰ ਸਾਹਿਬ ਦੇ ਦੋਸਤ ਸੀ। ਅਸੀਂ ਵੀ ਅਖੰਡ ਕੀਰਤਨੀ ਜਥੇ ਦੇ ਸੀ, ਉਹ ਵੀ ਅਖੰਡ ਕੀਰਤਨੀ ਜਥੇ ਦੇ ਸੀ ਜੀ। ਉਹਨਾਂ ਦਾ ਸਾਡੇ ਘਰ ਆਣਾ ਜਾਣਾ ਕਾਫੀ ਸੀ ਜੀ। ਤਾਂ ਮੰਮਾ ਮੇਰੇ ਕਹਿੰਦੇ ਕਿ ਵੀ ਇਹ ਆਵਾਜ਼ ਰਵੇਲ ਸਿੰਘ ਭਾਈ ਸਾਹਿਬ ਦੀ ਲੱਗਦੀ ਆ। ਮੈਂ ਕਿਹਾ ਹਾਂਜੀ ਇਸ ਤਰ੍ਹਾਂ ਹੀ ਲੱਗਦੀ ਆ। ਜਿੱਥੇ ਅਸੀਂ ਰੁਕੇ ਸੀ ਉਹਨਾਂ ਦਾ ਬੇਟਾ ਤੇ ਰਵੇਲ ਸਿੰਘ ਜੀ ਦਾ ਬੇਟਾ ਇਕੱਠੇ ਪੜ੍ਹਦੇ ਸੀ ਜੀ। ਉਹ ਕਹਿੰਦੇ ਹਾਂ ਇਹ ਰਵੇਲ ਸਿੰਘ ਜੀ ਨੇ, ਤੁਸੀਂ ਇਹਨਾਂ ਨੂੰ ਜਾਣਦੇ ਹੋ? ਅਸੀਂ ਕਿਹਾ ਹਾਂਜੀ। ਉਹਨਾਂ ਨੇ ਮੇਰੀ ਮਦਰ ਨੂੰ ਕਿਹਾ ਕਿ ਵੀ ਤੁਹਾਨੂੰ ਮੈਂ ਜਾਣਾ ਚਾਹੁੰਦੇ ਹੋ ਤੇ ਪਰ ਤੁਸੀਂ ਦਸਤਾਰ ਖੋਲੋ, ਅਸੀਂ ਤੁਹਾਨੂੰ ਤਾਂ ਲੈ ਕੇ ਜਾਵਾਂਗੇ ਜੀ। ਮੇਰੀ ਮਦਰ ਮੰਨੇ ਨਹੀਂ, ਮੈਂ ਦਸਤਾਰ ਨਹੀਂ ਲਾਉਣੀ, ਕਿਉਂਕਿ ਮੇਰੀ ਮਦਰ ਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਆ ਜੀ ਜੀ।
ਔਰ ਮੈਨੂੰ ਮੈਂ ਦਸਤਾਰ ਲਾਤੀ, ਮੈਂ ਕਿਹਾ ਮੈਂ ਦਸਤਾਰ ਲਾਣੀ ਹੈ, ਮੈਂ ਜਾਣੀ ਹਾਂ। ਮੈਨੂੰ ਇਹ ਡਰ ਸੀ ਕਿ ਵੀ ਅਸੀਂ ਤੇ ਪਾਲਮ ਕਲੋਨੀ ਦੇ ਨੇੜੇ ਆ ਤੇ ਵੀ ਆਏ ਤੇ ਬਹੁਤ ਨੇੜੇ ਹੈਗੇ ਆ ਤੇ ਵੀ ਮੇਰੇ ਡੈਡੀ ਤੇ ਖਤਮ ਹੋ ਚੁੱਕੇ ਨੇ ਤੇ ਹੁਣ ਮੈਂ ਆਪਣੇ ਭਰਾਵਾਂ ਨੂੰ ਤੇ ਬਚਾਵਾਂ, ਇੱਥੇ ਦੂਰ ਚੱਲੀਏ ਜੀ। ਉਹਨਾਂ ਇਕੱਠੇ ਹੋਈਏ। ਉਹਨਾਂ ਨਾਲ ਜੋ ਉੱਥੇ ਗਈ ਆ ਮੈਂ, ਉੱਥੇ ਉਹਨਾਂ ਨਾਲ ਗੱਲ ਕੀਤੀ ਆ ਜੀ। ਉੱਥੇ ਕਾਫੀ ਹੋਰ 에ਅਰਫੋਰਸ ਦੇ ਸਿੰਘ ਸੀ ਤੇ ਨਾਲ ਗੁਰਦੁਆਰੇ ਨਾਲ ਵਿੰਗ ਕਮਾਂਡਰ LS ਪੰਨੂ ਸੀ ਜੀ। ਜਿੱਥੇ ਉਹਨਾਂ ਨੂੰ ਸਾਰੀ ਮੈਂ ਗੱਲ ਦੱਸੀ, ਉਹਨਾਂ ਨੇ ਮੇਰੀ ਗੱਲ ਸੁਣੀ, ਮੈਨੂੰ ਉੱਥੇ ਹੀ ਰੋਕਿਆ ਤੇ ਮੇਰੀ ਮਦਰ ਔਰ ਮੇਰੇ ਬ੍ਰਦਰ ਨੂੰ ਲਿਆਉਣ ਦਾ ਜੀ। ਔਰ ਮੈਨੂੰ ਵਿੰਗ ਕਮਾਂਡਰ LS ਪੰਨੂ ਜੀ ਨੇ ਕਿਹਾ ਕਿ ਵੀ ਤੁਹਾਨੂੰ ਮੈਂ ਗੱਡੀ ਪ੍ਰੋਵਾਈਡ ਕਰ ਦੇਣਾ ਔਰ ਜਵਾਨ ਪ੍ਰੋਵਾਈਡ ਕਰ ਦੇਣਾ, ਤੁਸੀਂ ਸਾਡੇ ਦੇ ਨਾਲ, ਤੁਸੀਂ ਆਪ ਜਾ ਕੇ ਉੱਥੋਂ ਜਿਹੜੇ ਹੈਗੇ ਉਹਨਾਂ ਨਾਲ ਜਾ ਕੇ ਲੈ ਆਓਗੇ, ਬਾਕੀ ਫੈਮਿਲੀ ਮੈਂ ਆਉਣਗੀ। ਮੈਂ ਗਈ ਹਾਂ। ਫੇਰ ਦੀ ਗੱਲ ਹੈ 2 ਤਰੀਕ ਦੀ, ਤੇ ਇਹ ਪੁਲਿਸ ਦੀ ਗੱਡੀ 'ਚ ਸੱਜਣ ਕੁਮਾਰ ਖੜਾ ਭਾषण दे रहा है, एक भी सरदार बचना नहीं चाहिए, जो हिंदुओं ने सरदारों को छुपा रखा उनके घर भी जला दो, इंदिरा गांधी अमर है, इन्होंने हमारी माँ को मारा है जी। इन्ना स्लोगन है। गड्डी मुड़ गई, रौला पाया। मैं गड्डी कहता दिखता नहीं है कि देखो कि ਜਿਹੜਾ ਤੁਹਾਡੇ ਇਲਾਕੇ ਦਾ ਨੇਤਾ ਉਹੀ ਤੁਹਾਡੇ ਖਿਲਾਫ ਜਾ ਰਿਹਾ, ਤਾਂ ਤੁਹਾਨੂੰ ਬਚਾਇਆ ਕਿਉਂ? ਤੁਹਾਡੇ ਨਾਲ ਤੇ ਸਾਨੂੰ ਵੀ ਖਤਰੇ ਤੋਂ ਖਾਲੀ ਨਹੀਂ ਹੈ ਜੀ। ਜੀ। ਤੇ ਉਹ ਚਲੇ ਗਏ, ਉਹ ਵਾਪਸ ਆ ਗਿਆ ਸੀ। ਮੈਂ ਖੁਦ ਦੇਖਿਆ ਉਹਨੂੰ ਗੱਡੀ 'ਚ ਖੜਾ ਭਾਸ਼ਣ ਦੇ ਰਿਹਾ ਸੀ ਜੀ। ਔਰ ਮੈਂ ਵਾਪਸ ਆ ਗਈ ਜੀ। 4 ਤਰੀਕ ਨੂੰ ਜਦ ਸਾਡੀ ਕਲੋਨੀ 'ਚ ਆਇਆ ਸੋਨੀ ਮੱਝਾਂ ਦਾ ਵਪਾਰੀ, ਮੈਂ ਬੇਵਕੂਫੀ ਕੀਤੀ। ਮੈਂ ਉਹਦੀ ਗੱਲ ਸੁਣਨ ਦੀ ਬਜਾਏ ਮੈਂ ਆਪਣੀ ਗੱਲ ਕਹਿਤੀ ਤੇ ਮੈਂ ਸਭ ਨੂੰ ਦੇਖ ਲਿਆ ਕਿੰਨੇ ਕਿੰਨੇ ਮੇਰੇ ਡੈਡੀ ਨੂੰ ਮਾਰਿਆ, ਕਿੰਨੇ ਰੱਸੀਆਂ ਦਿੱਤੇ, ਕਿੰਨੇ ਮਿੱਟੀ ਦਾ ਤੇਲ ਦਿੱਤਾ ਜੀ। ਉਹ ਗੱਲ ਤਾਂ ਉਹਨੇ ਜਾ ਕੇ ਉੱਥੇ ਦੱਸਤਾ। ਬਲਵਾਨ ਖੋਖਰ ਤੈਨੂੰ ਪਛਾਣ ਲਿਆ, ਉਹ ਨਾਂ ਲੜੀ ਗਿਆ ਜੀ। ਬਲਵਾਨ ਖੋਖਰ ਦੁੱਧ ਤੇ ਬਿਸਕਟ ਲੈ ਕੇ ਆਇਆ। ਅੱਛਾ ਜੀ। ਵਿੰਗ ਕਮਾਂਡਰ LS ਪੰਨੂ ਨੇ ਉਹਨਾਂ ਨੂੰ ਹੱਥੋਂ ਫੜ ਲਿਆ ਗੇਰੇਬਾਨ ਤੋਂ ਜੀ। ਦੱਸ ਨਿਰਮਲ ਸਿੰਘ ਕਿੱਥੇ, ਜਿਹੜਾ ਤੂੰ ਧੋਖੇ ਨਾਲ ਲੈ ਕੇ ਗਿਆ ਸੀ? ਜੀ। ਹੱਥੋਂ ਪਾਈ ਚੋਂ ਭੱਜ ਨਿਕਲਿਆ, ਪਰ ਉਹ ਦੁੱਧ ਡੁੱਲ ਗਿਆ ਜੀ। ਜੰਗਲ ਸੀ 에ਅਰਫੋਰਸ ਦਾ, ਉੱਥੋਂ ਬਿੱਲੀ ਆਈ ਆ, ਬਿੱਲੀ ਨੇ ਦੁੱਧ ਪੀਤਾ ਤੇ ਬਿੱਲੀ ਮਰ ਗਈ। ਔਰ ਉਹਨੇ ਜਦੋਂ ਆਇਆ ਉਹਨੇ ਇਹੀ ਪੁੱਛਿਆ ਨਿਰਮਲ ਸਿੰਘ ਦੀ ਫੈਮਿਲੀ ਕਿੱਥੇ ਆ ਜੀ। ਹੁਣ ਪਤਾ ਨਹੀਂ ਉਹ ਮੈਨੂੰ ਮਰਵਾਉਣ ਆਇਆ ਸੀ, ਮਾਰਨ ਆਇਆ ਸੀ, ਜਾਂ ਬਾਕੀ ਜਿਹੜੇ ਸਿੱਖ ਬੱਚੇ ਸੀ ਉਹਨਾਂ ਨੂੰ ਮਰਵਾਉਣ ਵਾਸਤੇ ਆਇਆ ਸੀ। ਜੀ। ਜੀ। ਤੇ ਦੁੱਧ ਪਤਾ ਨਹੀਂ ਕਿੰਨੇ ਕਿੰਨੇ ਪੀਣਾ ਸੀ ਤੇ ਕਿੱਦਾਂ ਹੋਇਆ। ਉਸ ਤੋਂ ਬਾਅਦ ਤੇ ਮੈਨੂੰ 29 ਸਾਲ ਹੋ ਗਿਆ, ਮੈਂ ਕਿਹੜੇ ਸੰਘਰਸ਼ ਨਹੀਂ ਕੀਤਾ, ਹਰ ਤਰ੍ਹਾਂ ਦਾ ਸੰਘਰਸ਼ ਕਰਕੇ ਇੱਕ ਆਸ ਲੈ ਕੇ ਬੈਠੀ ਸੀ। ਅੱਜ ਜਦੋਂ ਫੈਸਲਾ ਆਇਆ ਮਨ ਵਿੱਚ ਗੁੱਸਾ ਆਇਆ ਤੇ ਭੁੱਖ ਹੜਤਾਲ ਤੇ ਬਹਿ ਗਈ, ਸਿਰਫ ਸਰਕਾਰ ਨੂੰ ਝੁਕਾਉਣ ਲਈ, ਕੋਈ ਦੇਵੀ ਦੇਵਤਿਆਂ ਨੂੰ ਮਨਾਉਣ ਵਾਸਤੇ ਨਹੀਂ। ਜੀ। 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 ਬਿਲਕੁਲ ਜੀ। ਤੁਸੀਂ ਜਿਵੇਂ ਨਿਰਪ੍ਰੀਤ ਜੀ ਗੱਲ ਕੀਤੀ ਆ, ਤੁਹਾਡੀ ਉਮਰ ਉਦੋਂ ਕਿੰਨੀ ਸੀਗੀ? ਉਸ ਵੇਲੇ 16 ਸਾਲ ਉਮਰ ਸੀ। ਤੁਹਾਡੀ ਉਮਰ ਉਸ ਵੇਲੇ 16 ਸਾਲ ਸੀਗੀ ਤੇ ਜਦੋਂ ਤੁਹਾਡੇ ਅੱਖਾਂ ਦੇ ਸਾਹਮਣੇ ਤੁਹਾਡੇ ਪਿਤਾ ਨੂੰ ਜਲਾ ਦਿੱਤਾ ਗਿਆ ਤੇ ਤੁਹਾਡੇ ਬ੍ਰਦਰ ਆ ਉਹ ਕਿਸੇ ਹੋਰ ਥਾਂ ਤੇ ਲੁਕੇ ਹੋਏ ਸੀਗੇ, ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਹੋਰ ਵੀ ਲੋਕਾਂ ਦੇ ਨਾਲ ਕਿੰਨਾ ਕੁ ਤੁਸੀਂ ਅੱਖੀਂ ਦੇਖਿਆ ਆ ਕਿ ਕਿੱਦਾਂ ਲੋਕਾਂ ਦੇ ਘਰ ਜਲਾਏ ਗਏ ਸੀਗੇ, ਕਿਵੇਂ ਜਿਹੜੇ ਸਿੱਖ ਲੋਕ ਸੀਗੇ ਉਹਨਾਂ ਨੂੰ ਕਿਉਂ ਇਕੱਲਿਆਂ ਨੂੰ ਟਾਰਗੇਟ ਕੀਤਾ ਗਿਆ, ਕਿਉਂਕਿ ਦੂਸਰੇ ਲੋਕਾਂ ਨੂੰ ਵੀ ਉਸ ਟਾਈਮ ਤੇ ਉਹਨਾਂ ਨੇ ਤੰਗ ਕੀਤਾ ਸੀ? ਦੇਖੋ ਉਹਨਾਂ ਦਾ ਇਹੀ ਸੀ ਕਿ ਵੀ ਸਿੱਖਾਂ ਨੇ ਇੰਦਰਾ ਗਾਂਧੀ ਮਾਰੀ ਹੈ ਜੀ, ਸਿੱਖਾਂ ਨੂੰ ਖਤਮ ਕਰੋ ਜੀ। ਬਾਕੀ ਬੜੀਆਂ ਫੈਮਲੀਆਂ ਬੜੇ ਦੇਖੇ, ਮੈਂ ਤੇ ਬੜਾ ਕੁਛ ਦੇਖਿਆ ਔਰ ਹਜੇ ਵੀ ਦੇਖ ਰਹੀ ਹਾਂ ਜੀ। ਪੀੜਿਤ ਹਜੇ ਵੀ ਏਦਾਂ ਹੀ ਆ, ਹਜੇ ਵੀ ਨਰਕੀ ਭੋਗ ਰਹੇ ਨੇ, ਹਜੇ ਵੀ ਮਰੀ ਰਹੇ ਨੇ ਜੀ। ਮੈਂ ਇੱਕ NGO ਵੀ ਬਣਾਈ ਹੈ ਜੀ ਜੀ, ਔਰ ਉਹਦੇ ਉੱਤੇ ਮੈਂ ਕਾਲਪਰੇਟ ਕੇਸ ਹੋਰ ਵੀ ਲੜ ਰਹੀ ਹਾਂ ਜਿਹਦੇ ਨਾਲ ਕਾਲਪਰੇਟਸ ਨੂੰ ਸਜ਼ਾ ਮਿਲੇ ਜੀ, ਵਿਕਟਮਸ ਰਿਹੈਬਿਲਿਟੇਟ ਹੋਣ। ਕਈਆਂ ਬੱਚਿਆਂ ਨੂੰ ਪੜ੍ਹਾ ਰਹੀਆਂ ਜੀ, ਕਈਆਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਨੇ ਜਿਹਦੇ ਨਾਲ ਇਹ ਮੰਗਤੇ ਨਾ ਬਣਾਏ, ਰੋਜ਼ਗਾਰ ਲੈਣ, ਆਪਣੀ ਰੋਟੀ ਪਾ ਖਾਣ ਤੇ ਕਿਸੇ ਕੋਲੋਂ ਮੰਗਣ ਨਾ। ਤੇ ਜੀ ਨਿਰਪ੍ਰੀਤ ਜੀ, ਇਹ ਤੁਸੀਂ ਬੜਾ ਵਧੀਆ ਜਿਹੜਾ ਕਦਮ ਚੁੱਕਿਆ ਆ, ਤੇ ਪਰ ਜਦੋਂ ਉਹ ਇੰਨੀ ਤਬਾਹੀ ਦਿੱਲੀ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਜਾਂ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਹੋ ਗਈ, ਤਾਂ ਕੀ ਤੁਹਾਨੂੰ ਉਦੋਂ ਪਤਾ ਹੈ ਕਿ ਉਦੋਂ ਹੋਰ ਵੀ ਕੋਈ ਜਿਹੜੇ ਚਸ਼ਮਦੀਦ ਗਵਾਹ ਸੀਗੇ ਉਹ ਹੋਰ ਵੀ ਸੀਗੇ ਜਾਂ ਉਹ ਹੁਣ ਵੀ ਹੈਗੇ ਆ? ਇਹ ਗਵਾਹ ਤੇ ਬੜੇ ਸੀ। ਦੇਖੋ ਗਵਾਹਾਂ ਦੀਆਂ ਮਜਬੂਰੀਆਂ ਸੀ ਜੀ ਜੀ, ਜੇ ਸਾਡੀ ਕੌਮ ਨੇ ਸਾਂਭਿਆ ਹੁੰਦਾ ਗਵਾਹਾਂ ਨੂੰ ਜੀ, ਸਰਕਾਰ ਨੇ ਨੀਅਤ ਸਾਫ਼ ਹੁੰਦੀ। ਦੇਖੋ ਸਰਕਾਰ ਤੋਂ ਤਾਂ ਭੁੱਲ ਹੀ ਜਾਓ ਕਿ ਸਰਕਾਰ ਦੇਗੀ ਕੁਛ ਜੀ, ਤੇ ਸਾਡੀ ਕਮਿਊਨਿਟੀ ਤੇ ਜੇ ਸਾਂਭਿਆ ਹੁੰਦਾ ਗਵਾਹਾਂ ਨੂੰ ਤੇ ਬੜਾ ਕੁਛ ਹੋਣਾ ਸੀ। ਸਾਡੇ ਚ ਮਾਰ, ਸਾਨੂੰ ਇਹ ਗੋਦਰਾ ਵਾਲਿਆਂ ਨੂੰ 10 ਸਾਲਾਂ ਚ ਇਨਸਾਫ ਮਿਲ ਗਿਆ ਜੀ, ਸਾਨੂੰ 29 ਸਾਲ ਹੋ ਗਏ।
ਸਾਡੇ 'ਚ ਔਰ ਉਹਨਾਂ 'ਚ ਫਰਕ ਇਹੀ ਹੈ, ਉਹਨਾਂ ਨੇ ਰਾਜਨੀਤੀ ਨਹੀਂ ਕੀਤੀ ਉਸ ਮੁੱਦੇ ਤੇ ਸਾਡੇ 'ਚ ਮੁੱਦੇ ਤੇ ਰਾਜਨੀਤੀ ਹੋਈ ਹੈ ਤੇ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ ਜੀ। ਤੇ ਜਿਹੜੇ ਲੋਕੀ ਉਦੋਂ ਨਿਰਪ੍ਰੀਤ ਜੀ ਘਰੋਂ ਬੇਘਰ ਹੋ ਗਏ ਸੀਗੇ ਉਸ ਟਾਈਮ ਤੇ, ਜਿਨ੍ਹਾਂ ਦੇ ਘਰ ਵੀ ਜਲਾ ਦਿੱਤੇ ਗਏ ਜਾਂ ਜਿਨ੍ਹਾਂ ਦੇ ਬੱਚੇ ਆ ਜਿਹੜੇ ਉਹ ਵੀ ਉਹਨਾਂ ਨੇ ਸ਼ਹੀਦ ਕਰ ਦਿੱਤੇ ਸੀਗੇ, ਤੇ ਉਹਨਾਂ ਦੇ ਜਾਣ ਲਈ ਕੋਈ ਘਰ ਨਹੀਂ ਸੀਗਾ, ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਬੇਪਤ ਕੀਤਾ ਗਿਆ, ਪਰ ਜਿਹੜੇ ਬਚ ਗਏ ਸੀਗੇ ਕਿ ਉਹਨਾਂ ਦੀ ਹੈਲਪ ਉਸ ਵੇਲੇ ਇੰਡੀਆ ਗੌਰਮੈਂਟ ਨੇ ਜਾਂ ਪੰਜਾਬ ਗੌਰਮੈਂਟ ਦੇ ਵਿੱਚੋਂ ਕੋਈ ਵੀ ਤੁਹਾਡੀ ਹੈਲਪ ਲਈ ਆਇਆ? ਦੇਖੋ, ਜਦੋਂ ਨਵਾਂ ਕੈਂਪ ਲੱਗਾ, ਲੋਕੀ ਲੱਗੇ ਨੇ, ਕੁਛ ਜਿਹੜੇ ਲੋਕੀ ਪੰਜਾਬ ਗਏ ਸੀ ਉਦੋਂ SGPC ਨੇ ਰੈੱਡ ਕਾਰਡ ਬਣਾਏ, ਦਿੱਤੀ ਮਦਦ ਕਈਆਂ ਦੀ ਜੀ। ਬਾਕੀ ਉੱਥੇ ਕਾਫੀ ਲੋਕੀ ਆਏ, ਕਾਫੀ ਲੋਕਾਂ ਨੇ ਮਦਦ ਕੀਤੀ ਉਸ ਵੇਲੇ ਤੇ ਜਿਹੜੇ ਜਿੱਦਾਂ ਤੁਰੇ ਕਿਸੇ ਇੱਕ ਸੂਟ ਹੀ ਪਾਏ ਸੀ ਜੀ ਜੀ, ਕਿਸੇ ਨੇ ਕੱਪੜੇ ਵੱਲੋਂ ਕੀਤੀ, ਕਿਸੇ ਨੇ ਕੁਛ ਦਿੱਤਾ ਉਸ ਵੇਲੇ। ਮਤਲਬ ਤੁਹਾਡੇ ਕਹਿਣ ਦਾ ਮਤਲਬ ਲੋਕਾਂ ਨੇ ਹੈਲਪ ਕੀਤੀ ਇੱਕ ਦੂਸਰੇ ਦੀ? ਹਾਂਜੀ, ਲੋਕਾਂ ਨੇ ਹੈਲਪ ਕੀਤੀ ਆ ਜੀ। ਤੇ ਪਰ ਜਿੱਦਾਂ ਦੇਖੋ ਉਸ ਟਾਈਮ ਤੇ ਹਰ ਇੱਕ ਨੂੰ ਲੋੜ ਹੁੰਦੀ ਆ, ਤੁਹਾਡੇ ਪੱਲੇ ਦੇ ਵਿੱਚ ਤੁਹਾਡੇ ਕੋਲ ਕੋਈ ਪੈਸਾ ਵੀ ਹੋਵੇ ਤੁਸੀਂ ਉਹ ਖਰਚ ਸਕਦੇ ਆ, ਪਰ ਤੁਸੀਂ ਤਾਂ ਬਿਲਕੁਲ ਘਰੋਂ ਬੇਘਰ ਹੋ ਗਏ ਸੀ ਸਾਰੇ ਲੋਕ, ਤੇ ਉੱਥੇ ਕਿਸੇ ਕੈਂਪ ਦੇ ਵਿੱਚ ਬਿਠਾਇਆ ਗਿਆ ਸਾਰਿਆਂ ਨੂੰ? ਹਾਂਜੀ, ਪਹਿਲਾਂ 에ਅਰਫੋਰਸ ਸਟੇਸ਼ਨ ਕੈਂਪ ਸੀ ਅਸੀਂ, ਫਿਰ ਉਸ ਤੋਂ ਬਾਅਦ ਮੋਤੀ ਬਾਗ ਸਾਡਾ ਕੈਂਪ ਲੱਗ ਗਿਆ ਸੀ ਜੀ। ਪਰ ਮੈਨੂੰ ਤਾਂ 3 ਵਾਰੀ ਮਾਰਨ ਪਏ ਸੀ, ਔਰ ਇਹਨਾਂ ਨੇ ਬਾਅਦ ਚ ਵਿੰਗ ਕਮਾਂਡਰ LS ਪੰਨੂ ਨੂੰ ਵੀ ਮਾਰ ਦਿੱਤਾ ਸੀ ਜੀ। ਔਰ ਐਕਸੀਡੈਂਟਲ ਮੌਤ ਸ਼ੁਰੂ ਕਰਤੀ, ਮੇਰੀ ਮੰਮੀ ਨੂੰ ਧਮਕੀ ਦਿੱਤੀ ਕਿ ਹੁਣ ਤੇਰੀ ਕੁੜੀ ਦੀ ਵਾਰੀ ਹੈ ਜੀ। ਮੈਂ ਪਰਵਾਹ ਨਹੀਂ ਕੀਤੀ ਔਰ ਜਦੋਂ ਦਾ ਕੇਸ ਚੱਲ ਰਿਹਾ ਜੀ ਉਸ ਦੌਰਾਨ ਮੇਰਾ 2 ਵਾਰੀ ਐਕਸੀਡੈਂਟ ਵੀ ਕਰਵਾਇਆ ਗਿਆ। ਤੁਹਾਨੂੰ ਮਰਵਾਉਣ ਲਈ ਤੁਹਾਡਾ ਐਕਸੀਡੈਂਟ ਕਰਵਾਇਆ ਗਿਆ? ਹਾਂਜੀ। ਤੇ ਬਾਤ ਸੁਣਨ ਦੇ ਵਿੱਚ ਇਵੇਂ ਵੀ ਆਇਆ ਸੀਗਾ ਕਿ ਬਹੁਤ ਸਾਰੇ ਜਿਹੜੇ ਗਵਾਹ ਸੀਗੇ ਉਹਨਾਂ ਨੂੰ ਖਰੀਦ ਲਿਆ ਗਿਆ ਸੀਗਾ, ਉਹਨਾਂ ਨੂੰ ਮੁਕਰਾ ਦਿੱਤਾ ਗਿਆ ਸੀਗਾ। ਦੇਖੋ, ਉਹਨਾਂ ਦੀਆਂ ਮਜਬੂਰੀਆਂ ਸੀ ਜੀ ਜੀ। ਉਹ ਆ ਜੇ ਕਿਸੇ ਪੀੜਤ ਦੀ ਜ਼ਮੀਰ ਮਰ ਗਈ ਤੇ ਉਹ ਵਿਕ ਗਈ ਜੀ ਜੀ। ਬਾਕੀ ਜੇ ਕਿਸੇ ਨੂੰ ਪਤਾ ਹੋਵੇ ਪੈਸਾ ਹਰ ਚੀਜ਼ ਨਹੀਂ ਹੁੰਦੀ ਜੀ ਜੀ, ਪੈਸਾ ਨਾਲ ਨਹੀਂ ਜਾਂਦਾ ਜੀ ਜੀ। ਤੁਸੀਂ ਲੱਖਾਂ ਕਰੋੜਾਂ ਰੁਪਈਆ ਕਮਾ ਲਓ, ਰੱਖ ਲਓ, ਪਰ ਜਦ ਤੁਸੀਂ ਜਾਣਾ ਜਾਓਗੇ ਤਾਂ ਤੁਸੀਂ ਖਾਲੀ ਹੱਥੀ। ਜੀ ਜੀ, ਬਿਲਕੁਲ ਬਿਲਕੁਲ। ਤੇ ਨਾਲ ਹੀ ਜੀ ਹੁਣ ਆਪਾਂ ਅਗਲੀ ਗੱਲ ਕਰੀਏ ਕਿ ਜਿਵੇਂ ਸਾਡੇ ਇਤਿਹਾਸ ਦੇ ਵਿੱਚ ਹੀ ਹੈਗਾ ਆ ਕਿ ਸਾਡੇ ਜਦੋਂ ਤੁਸੀਂ ਦੁਨੀਆ ਦੇ ਤੱਕ ਆਪਣੀ ਆਵਾਜ਼ ਉਠਾਉਣੀ ਹੁੰਦੀ ਆ, ਤੁਸੀਂ ਇੱਕ ਨਿਆਂ ਸਿਸਟਮ ਦੇ ਵੱਲ ਦੇਖਦੇ ਆ, ਜਦੋਂ ਤੁਹਾਡੇ ਨਾਲ ਕੋਈ ਵਧੀਕੀਆਂ ਹੁੰਦੀਆਂ ਆ ਤੇ ਉਹ ਨਿਆਂ ਸਿਸਟਮ ਵੱਲ ਦੇਖਦੇ ਆ ਕਿ ਤੁਹਾਡੇ ਨਾਲ ਜਸਟਿਸ ਹੋਵੇ, ਤੁਹਾਨੂੰ ਕੋਈ ਨਾ ਕੋਈ ਨਿਆਂ ਮਿਲੇ, ਤੇ ਪਰ ਤੁਸੀਂ 28-29 ਸਾਲ ਉਹਦੀ ਜਿਹੜੀ ਵੇਟ ਕੀਤੀ ਆ ਕਿ ਤੁਹਾਨੂੰ ਉਹ ਨਿਆਂ ਮਿਲੇ, ਪਰ ਤੁਹਾਨੂੰ ਜਦੋਂ ਨਿਆਂ ਨਹੀਂ ਮਿਲਿਆ ਤੇ ਤੁਸੀਂ ਉਹ ਭੁੱਖ ਹੜਤਾਲ ਰੱਖ ਦਿੱਤੀ। ਤੇ ਸਾਡੇ ਇਤਿਹਾਸ ਦੇ ਵਿੱਚ ਵੀ ਆਉਂਦਾ ਆ ਕਿ ਪਹਿਲਾਂ ਵੀ ਜਿਹੜੀਆਂ ਆਪਣੀ ਕਿਸੇ ਨਾ ਕਿਸੇ ਮੁੱਦੇ ਤੇ ਆਪਣੇ ਨਿਆਂ ਦੇ ਆਵਾਜ਼ ਉਠਾਉਣ ਦੇ ਲਈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਭੁੱਖ ਹੜਤਾਲਾਂ ਹੁੰਦੀਆਂ ਹੀ ਰਹੀਆਂ ਆ, ਤੇ ਉਹਦੀਆਂ ਸਾਡੇ ਇਤਿਹਾਸ ਦੇ ਵਿੱਚ ਬੜੀਆਂ ਵਧੀਆ ਤੋਂ ਵਧੀਆ ਉਦਾਹਰਨਾਂ ਹੈਗੀਆਂ ਕਿ ਜਿਵੇਂ ਫਤਿਹ ਸਿੰਘ ਜੀ ਨੇ, ਮਾਸਟਰ ਤਾਰਾ ਸਿੰਘ ਜੀ ਨੇ, ਤੇ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਭੁੱਖ ਹੜਤਾਲ ਰੱਖ ਕੇ ਜਿਹੜੀ ਸ਼ਹੀਦੀ ਪਾਈ ਸੀਗੀ, ਉਹ ਉਹਨਾਂ ਨੇ ਸ਼ਹੀਦੀ ਵੀ ਪਾਈ ਸੀ ਭੁੱਖ ਹੜਤਾਲ ਦੇ ਨਾਲ। ਉਹ ਇਸੇ ਲਈ ਕਿ ਉਹਨਾਂ ਨੂੰ ਜਿਹੜੀ ਆਪਣੀ ਆ ਗੱਲ ਆ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਨੇ ਜਿਹੜੀ ਇਹ ਭੁੱਖ ਹੜਤਾਲ ਕੀਤੀ ਸੀਗੀ। ਉਹੋ ਹੀ ਕੰਮ ਤੁਸੀਂ ਕੀਤਾ ਸੀਗਾ, ਤੁਸੀਂ ਉਸੇ ਇਤਿਹਾਸ ਨੂੰ ਦੁਹਰਾਇਆ ਸੀਗਾ। ਤੇ ਕੀ ਤੁਹਾਡੇ ਨਾਲ ਜਿਹੜੇ ਹੋਰ ਵੀ ਲੋਕ ਸੀਗੇ ਉੱਥੇ ਜਦੋਂ ਤੁਸੀਂ ਜੰਤਰ ਮੰਤਰ ਤੇ ਗਏ ਆ, ਤੇ ਆਮ ਲੋਕ ਵੀ ਤੁਹਾਡੀ ਹੈਲਪ ਲਈ ਆਏ ਆ ਉੱਥੇ ਰੋਸ ਮੁਜ਼ਾਹਰੇ ਦੇ ਵਿੱਚ? ਦੇਖੋ, ਮੇਰੇ ਨਾਲ ਪਬਲਿਕ ਬੜੀ ਜੁੜ ਗਈ ਸੀ ਜੀ, ਹੁਣ ਪਬਲਿਕ ਦੇ ਸਪੋਰਟ ਬੜਾ ਮਿਲਿਆ ਜੀ। ਦੂਸਰਾ ਭੁੱਖ ਹੜਤਾਲ ਦੀ ਗੱਲ ਹੈ, ਕਹਿੰਦੇ ਮਰਿਆਦਾ ਨਹੀਂ। ਦੇਖੋ, ਭੁੱਖ ਹੜਤਾਲਾਂ ਤੇ ਪਹਿਲਾਂ ਵੀ ਰੱਖੀਆਂ, ਭੁੱਖ ਹੜਤਾਲ ਕਿਸੇ ਨੂੰ ਖੁਸ਼ ਕਰਨ ਦੀ ਨਹੀਂ, ਆਪਣੀ ਸਰਕਾਰ ਨੂੰ ਝੁਕਾਉਣ ਵਾਸਤੇ ਰੱਖੀ ਜਾਂਦੀ ਹੈ। ਜੀ ਜੀ, ਬਿਲਕੁਲ। ਦੂਸਰੀ ਗੱਲ ਹੈ, ਜਿਹੜਾ ਤੁਸੀਂ ਸੰਤ ਫਤਿਹ ਸਿੰਘ ਦਾ ਨਾਂ ਲਾਇਆ, ਸੰਤ ਫਤਿਹ ਸਿੰਘ ਨੇ ਤੇ ਮੋਰਚਾ ਲਾਇਆ ਤੇ ਕਿ ਮੈਂ ਆਤਮ ਹੱਤਿਆ ਕਰ ਲਾਂਗਾ ਜੀ ਜੀ, ਤੇ ਦੂਏ ਦਿਨ ਉਹ ਗਾਇਬ ਹੋ ਗਿਆ ਜੀ ਜੀ। ਤੇ ਉਸਦੀ ਇੱਜ਼ਤ ਰੱਖਣ ਨੂੰ ਦਰਸ਼ਨ ਸਿੰਘ ਫੇਰੂਮਾਨ ਨੇ ਰੱਖੇ ਔਰ ਸ਼ਹਾਦਤ ਪਾਲੀ ਜੀ। ਮੈਨੂੰ ਕੋਈ ਦੁੱਖ ਨਹੀਂ ਸੀ, ਜੇ ਮੈਨੂੰ ਕੁਛ ਹੋ ਵੀ ਜਾਂਦਾ ਮੈਂ ਵਾਰ-ਵਾਰ ਕਹਿੰਦੀ ਵੀ ਰਹੀ ਹਾਂ ਜੀ। ਤੇ ਐਸੇ ਗੁੱਸੇ 'ਚ ਮੈਂ ਪ੍ਰੈਸ ਨੋਟ ਵੀ ਸਿੰਘ ਸਾਹਿਬ ਨੂੰ ਪਾਇਆ, ਜਿਹੜਾ ਕਿਹਾ ਕਿ ਸਾਡੀ ਟਾਂਗੜ ਆਏ, ਸਾਡੇ ਕੰਮ 'ਚ ਤੁਸੀਂ ਟਾਂਗੜ ਆਈ ਹੈ। ਜੋ ਮੇਰੇ ਮਨ 'ਚ ਆਇਆ, ਮੇਰੇ ਮਨ ਬਲਕ ਉਹ ਮੈਂ ਲਿਖਿਆ ਉਸ 'ਚ,
ਜੀ ਤੁਸੀਂ ਸਾਰੇ ਨੈਟ ਤੋਂ ਪੜ੍ਹ ਸਕਦੇ ਹੋ। ਤੇ ਜੀ ਨਿਰਪ੍ਰੀਤ ਜੀ, ਜਿਵੇਂ ਤੁਹਾਨੂੰ 6ਵੇਂ ਦਿਨ ਤੁਹਾਡਾ ਜਿਹੜਾ ਇਹ ਭੁੱਖ ਹੜਤਾਲ ਤੁਹਾਡੀ ਤੜਵਾਈ ਗਈ ਆ, ਪਰ 5 ਦਿਨ ਜਿਹੜੇ ਹੋ ਗਏ ਸੀ ਤੁਹਾਨੂੰ, ਉਸ ਟਾਈਮ ਤੱਕ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ, ਕੋਈ ਸਲਾਹ ਮਸ਼ਵਰਾ ਕੀਤਾ, ਜਾਂ ਤੁਹਾਨੂੰ ਕਿਸੇ ਨੇ ਉੱਥੇ ਆਣ ਕੇ ਕੋਈ ਸਲਾਹ ਦਿੱਤੀ? ਜਿਵੇਂ ਪੰਜਾਬ ਤੋਂ ਹੁਣ ਕਾਫੀ ਸਾਰੇ ਲੋਕ ਗਏ, ਫੋਟੋ ਖਿਚਵਾਈ ਆ ਤੁਹਾਡੇ ਨਾਲ ਜੀ। ਦੇਖੋ, ਨਾ ਕਿਸੇ ਤੋਂ ਪੁੱਛ ਕੇ ਬੈਠੀ, ਨਾ ਮੈਂ ਕਿਸੇ ਦੇ ਕਹਿਣ ਤੇ ਬੈਠੀ ਜੀ। ਬਾਕੀ ਮੇਰੀ ਸਿਹਤ ਇੰਨੀ ਖਰਾਬ ਸੀ ਜੀ ਜੀ, ਤੇ ਕੰਡੀਸ਼ਨ ਦੀ ਮੈਨੂੰ ਤੇ ਆਪਣਾ ਪਤਾ ਹੀ ਨਹੀਂ ਜੀ, ਤੇ ਕੀ ਉੱਥੇ ਗੱਲ ਹੋਈ ਤੇ ਕੀ ਨਹੀਂ ਹੋਇਆ ਜੀ, ਕਿੱਦਾਂ ਟੁੱਟੀ ਆ। ਮੈਂ ਸਭ ਤੋਂ ਵੱਡੀ ਗੱਲ ਹੈ, ਲੋਕਾਂ ਨੂੰ ਆਪਣੀ ਆਦਤ ਹੁੰਦੀ ਹੈ ਛੁਪਾਉਣ ਦੀਆਂ ਕਮਜ਼ੋਰੀਆਂ। ਜੀ ਜੀ, ਮੈਂ ਕਲੀਅਰ ਕਰ ਦਿੰਦੀ ਹਾਂ, ਮੈਂ ਅੰਮ੍ਰਿਤਧਾਰੀ ਜ਼ਰੂਰ ਸੀ, ਅੰਮ੍ਰਿਤਧਾਰੀ ਪਰਿਵਾਰ ਸੀ ਜੀ, ਪਰ ਮੈਂ ਸਿਰਫ ਆਪਣੀ ਪੜ੍ਹਾਈ ਤੱਕ ਤੇ ਪਾਠ ਤੱਕ ਹੀ ਸੀਮਤ ਰਹਿੰਦੀ ਸੀ। ਮੈਂ ਇਤਿਹਾਸ ਨਹੀਂ ਪੜ੍ਹਿਆ। ਇੰਨਾ ਪਤਾ ਸੀ ਕਿ ਸਿੰਘ ਸਾਹਿਬ ਜੇ ਹੁਕਮ ਕਰਦੇ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜੇ ਨਾ ਮੰਨੋ ਤੇ ਉਹਨੂੰ ਸਿੱਖ ਪੰਥ ਚੋਂ ਕੱਢ ਦਿੰਦੇ ਆ। ਜੀ ਜੀ, ਇਹੀ ਪਤਾ ਸੀ। ਏਦਾਂ ਕੀਤਾ। उसके बाद जो मैं हस्पताल चो आई हाँ तो मैं नैट खोलिया तो पता लगे कि मेरे को पहला भी कई बार होए है भुख हड़ताल। तो बिल्कुल जी निरप्रीत थानू तो बेशक तुहाडी जिहड़ी हालात आ लोकी समझदे सी, सारी दुनिया दी अखां तुहाडे वल सीगियां उस टाइम ते लगियां होईयां कि थानू अज 6वां दिन है भुख हड़ताल नूं ते कोई भी तुहाडे तक नहीं पहुंचा। जिवें तुसीं ये अपणियां मंगां मनवाउण लई भुख हड़ताल कीती होई सीगी ते पर 5 दिन तुहाडे तक कोई नहीं पहुंचा। कि उत्थे होर लोग सी तुहाडे नाल कि उन्हां नाल भी ये जथेदार साहब ने जां जो इत्थों वर्कर गए सीगे अकाली दल दे उन्हां ने सलाह कीती सी कि असीं गौरमेंट दे नाल किहड़ियां तुहाडीआं मंगां मनवा के आए आ ते तां करके असीं तुहाडी जिहड़ी भुख हड़ताल खत्म करवा रहे हैं जी। देखो मेरी किसी नाल गल नहीं होई। एक मैं तुहानूं पहलां क्लीयर गल करदा जी जी, मैं इंडिविजुअल बैठी सी जी, मैनू हर पार्टी ने साथ दिता। सब तो पहला मैनू केजरीवाल जी दी आम आदमी पार्टी ने साथ दिता जी। उस तो बाद दिल्ली गुरुद्वारा प्रबंधक कमेटी आई है जी। अकाली लीडरशिप 6वें दिन आई जी। एक दूसरे तीसरे दिन हरसिमरत कौर बादल भी आए है जी। बीबी परमजीत कौर गुलशन आए थे जी। राज्यसभा मैंबर बलविंदर सिंह भुंदड़ भी आए थे जी। उस तो बाद एक दिन तीसरे दिन पता नहीं चौथे दिन वो भी आए है, ढींडसा साहब भी आए ने जी। सुखदेव सिंह ढींडसा साहब आए है। मैं नहीं कह सकती कि भी उस दिन आए ने, पहला भी अकाली बड़े आए ने जी। और मैं कोई कुछ भी कवे गल कवे, मैं एक गल जानी है, मेरा हुक्म से जथेदार साहब ने अनाउंस किया जी, चाहे कुछ भी है, मैं जथेदार साहब नू अपने आप नू मेरी जगह रख के फैसला करना चाहिए सी जी जी। वो बहुत उच्ची जगह पे बैठे सी जी और उन्हों दा फैसला कोई टाल नहीं सकता। और मैं सबसे ही एक गुस्से च बोलिया मेरा ते रोज जो भी है जथेदार साहब से जी बिल्कुल निरप्रीत जी, ये मैं ते अपने कोलों ऐड करांगी कि असीं जिहड़ा भी हुक्म मनदे आ वो अकाल तख्त दा मनदे आ, उस जगह दा मनदे आ, ना कि जिहड़े उत्थे बंदे बैठदे आ ते कई बारी वो मन लैंदे आ कि असीं उन्हां दा हुक्म मनदे आ। नहीं, असीं उस रिस्पैक्ट करदे आ उस जगह दी जित्थों सानू कोई हुक्म आउंदा आ। पर उस वेले तुहाडी हालात ये सी कि वो हुक्म नहीं सी। हुक्म वो हुंदा है जिहड़ा 5 बंदियां ने कीता होवे, डिसीजन कीता होवे जां तुहाडीआं कोई मंगां मनवा के आया होवे ते पर उस वेले ते तुहानू मेरे ख्याल दे विच ना तुहाडे नाल गल कीती गई ते जां जिहड़े उत्थे बहुत सारे जिहड़े लोक आ उन्हां दे नाल कीती गई है। क्योंकि कई यूट्यूब देखण तो पता लगदा कि लोक उत्थे इन्हां दा विरोध कर रहे आ कि ये कित्थों आ गए आ, की करन आए आ, ये क्यों साडे काम दे विच टंग अड़ाउंदे आ। ते क्योंकि उत्थे कोई भी उन्हां दे नाल ये वादा नहीं कीता गया कि तुहानू इंसाफ मिलूगा। ते पर असीं नैट ते ही पढ़दे आ कि जथेदार गुरबचन सिंह कहंदे आ कि मेरे जमीर दी आवाज़, कि उदों जमीर दी आवाज़ इन्हां दी कित्थे गई सी जद दिल्ली दे विच इन्हां सिखां दा कतलेआम कीता गया। को के किसी दे बाप नूं, किसी दे भरा नूं, किसी दी मां नूं इन्हां ने को के कतल कर दिता गया, अग्गां ला दित्तियां गईयां, गलां दे विच टायर पा के उन्हां नूं साड़ दिता गया, जां कुड़ियां दी भैणां दी बेपत्ती कीती गई दिन दिहाड़े।
ਤੇ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਇਹਨਾਂ ਦੀ ਜ਼ਮੀਰ ਆ ਜਿਹੜੀ ਉਹ ਸੁੱਤੀ ਪਈ ਆ। ਕਦੀ ਵੀ ਇਹਨਾਂ ਨੇ ਜਿਹੜੀ ਇਨਸਾਫ ਦੀ ਦਿੱਲੀ ਵਾਲੇ ਸਿੱਖਾਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀਗਾ ਉਹਨਾਂ ਲਈ ਇਹਨਾਂ ਨੇ ਸੱਜਣ ਕੁਮਾਰ ਲਈ ਨੂੰ ਜੇਲ੍ਹ ਦਿਵਾਉਣ ਦੇ ਲਈ ਜਾਂ ਉਹਨਾਂ ਸਿੱਖਾਂ ਦੇ ਇਨਸਾਫ ਲਈ ਕਦੀ ਵੀ ਕੋਈ ਗੱਲ ਨਹੀਂ ਕੀਤੀ। ਇਹਨਾਂ ਨੇ ਪੰਜਾਬ ਦੇ ਵਿੱਚ ਤਾਂ ਨਹੀਂ ਕੀਤੀ ਕਿਉਂਕਿ ਇਹੀ ਕਹਿੰਦੇ ਆਏ ਆ ਕਿ ਇਹਨਾਂ ਗੱਲਾਂ ਨੂੰ ਭੁੱਲ ਜਾਓ, ਹੁਣ ਬਹੁਤ ਟਾਈਮ ਹੋ ਗਿਆ। ਪਰ ਜਿਨ੍ਹਾਂ ਦੇ ਜਿਹੜੇ ਜ਼ਖਮ ਹੁੰਦੇ ਆ ਉਹ ਜਿਹਦੇ ਘਰ ਦਾ ਕੋਈ ਚਲਿਆ ਜਾਂਦਾ ਹੈ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਜ਼ਖਮ ਆ ਉਹ ਸਦਾ ਹੀ ਹਰੇ ਰਹਿੰਦੇ ਆ। ਉਹਨਾਂ ਨੂੰ ਨਾ ਉਹ ਭੁੱਲਦੇ ਆ ਨਾ ਉਹ ਭੁੱਲਣੇ ਆ ਅਤੇ ਉਹਨਾਂ ਦੇ ਨਾਲ ਵੀ ਹੁੰਦੀ ਆ। ਪਰ ਇੱਕ ਇਨਸਾਨ ਹੋਣ ਦੇ ਨਾਤੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇਨਸਾਨੀਅਤ ਹੁੰਦੀ ਆ ਉਹ ਵੀ ਤੁਹਾਡੇ ਨਾਲ ਸੀਗੇ, ਉਹ ਵੀ ਤੁਹਾਡੇ ਨਾਲ ਆਣ ਕੇ ਜੁੜ ਗਏ ਸੀਗੇ। ਤੁਸੀਂ ਹੱਕ ਅਤੇ ਸੱਚ ਦੀ ਆਵਾਜ਼ ਦੇ ਲਈ ਜਿਹੜੀ ਆਵਾਜ਼ ਇਹ ਉਠਾ ਰਹੇ ਆ ਇਹ ਬਹੁਤ ਹੀ ਸਾਰੇ ਸਿੱਖਾਂ ਨੂੰ ਹੀ ਸਾਰੇ ਇਨਸਾਨਾਂ ਨੂੰ ਹੀ ਜਿਹੜੇ ਨੇਕ ਇਨਸਾਨ ਨੇ ਜੀ ਇਕੱਲੇ ਸਿੱਖਾਂ ਨੂੰ ਨਹੀਂ ਜੋ ਵੀ ਕੋਈ ਕਿੱਥੇ ਹੈਗਾ ਆ ਜਿਸ ਦੇ ਮਨ ਦੇ ਵਿੱਚ ਹੈਗੀ ਆ ਇਨਸਾਨੀਅਤ ਆ ਸਾਰਿਆਂ ਨੂੰ ਤੁਹਾਡਾ ਜਿਹੜਾ ਸਾਥ ਦੇਣਾ ਚਾਹੀਦਾ ਆ। ਅਤੇ ਜੀ ਨਿਰਪ੍ਰੀਤ ਜੀ ਇਹ ਤਾਂ ਹੋਇਆ ਸੀ ਤੁਹਾਡੇ ਨਾਲ ਸਾਰਾ ਕੁਛ ਪਰ ਤੁਹਾਡਾ ਜਿਹੜਾ ਇਹ ਭੁੱਖ ਹੜਤਾਲ ਆ ਤੜਾ ਦਿੱਤੀ ਗਈ ਸੀਗੀ ਕਿ ਤੁਹਾਨੂੰ ਕੁਛ ਵੀ ਨਹੀਂ ਸੀ ਪਤਾ ਉਸ ਟਾਈਮ 'ਤੇ ਅਤੇ ਨਾ ਉਹਨਾਂ ਨੇ ਕਿਸੇ ਦੇ ਨਾਲ ਗੱਲ ਕੀਤੀ ਆ ਨਾ ਉਹਨਾਂ ਨੇ ਕੋਈ ਪੰਜਾਂ ਸਿੰਘਾਂ ਦੇ ਵਿੱਚ ਫੈਸਲਾ ਲਿਆ ਆ ਅਤੇ ਉਹ ਸਿਰਫ ਅਤੇ ਸਿਰਫ ਬਿਆਨਬਾਜ਼ੀ ਆ ਜੀ। ਇਹ ਥੋੜ੍ਹੇ ਕੁ ਦਿਨ ਰਹਿਣੀ ਆ ਅਤੇ ਉਸ ਤੋਂ ਬਾਅਦ ਜਿਹੜਾ ਸੰਘਰਸ਼ ਆ ਤੁਹਾਡਾ ਆ ਉਹ ਤੁਸੀਂ ਕਰਨਾ ਆ। ਤੁਸੀਂ ਇੱਕ ਗਵਾਹ ਹੈਗੇ ਆ ਉੱਥੇ। ਅਤੇ ਕੀ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਹੁਣ ਹਾਂਜੀ ਉਸ ਤੋਂ ਬਾਅਦ ਜਦੋਂ ਤੁਹਾਡੀ ਭੁੱਖ ਹੜਤਾਲ ਵੀ ਛਡਾ ਦਿੱਤੀ ਗਈ ਆ ਤੇ ਕੀ ਉਸ ਤੋਂ ਬਾਅਦ ਵੀ ਤੁਹਾਡਾ ਉਹ ਸਾਥ ਦੇ ਰਿਹਾ ਹੈ? ਦੇਖੋ ਹਸਪੀਟਲ ਪਤਾ ਕਰਨ ਆਏ ਸੀ ਜੀ। ਮੈਂ ਤੇ ਪਹਿਲੇ ਦਿਨ 2 ਦਿਨ ਤਾਂ ਮੈਨੂੰ ਹੋਸ਼ ਨਹੀਂ ਸੀ ਜੀ ਜੀ। ਉੱਥੇ ਇੱਕ ਜਿੱਥੇ ਮੈਂ ਇੱਕ ਰਹੀ ਹਾਂ ਉੱਥੇ ਟਰਾਮਾ 'ਚ ਉੱਥੇ ਇੱਕ ਦਿਨ 'ਚ ਹੀ 14 ਬੰਦੇ ਮਰ ਗਏ ਜਿੱਥੇ ਪੁਨਰ ਜਨਮ ਕਕਸ਼ਾ ਜੀ। ਕੇਜਰੀਵਾਲ ਜੀ ਮੈਨੂੰ ਉੱਥੋਂ ਲੈ ਕੇ ਆਏ। ਉਹ ਕਹਿੰਦੇ ਜੀ ਉਹਨਾਂ ਨੇ ਮਨਜੀਤ ਸਿੰਘ ਜੀ ਕੇ ਨਾਲ ਵੀ ਗੱਲ ਕੀਤੀ ਜੀ ਕਿ ਆਪਾਂ ਇਹਨਾਂ ਜ਼ਬਰਦਸਤੀ ਇਹਨਾਂ ਨੂੰ ਇੱਥੋਂ ਛੁੱਟੀ ਕਰਾਈ ਹੈ ਨਹੀਂ ਤੇ ਮਰ ਜਾਏਗੀ। ਆਲੇ ਦੁਆਲੇ ਲਾਸ਼ਾਂ ਪਈਆਂ ਨੇ ਜੀ। ਤੇ ਉੱਥੋਂ ਲਿਆਂਦਾ ਮੈਨੂੰ ਮੈਂ ਆਪਣਾ 2 ਦਿਨ ਦਿੱਤਾ। ਜਦੋਂ ਹੋਸ਼ ਆਈ ਤੇ ਮੈਂ ਆਪਣਾ ਪ੍ਰੈਸ ਨੋਟ ਬਣਾਇਆ ਉਹ ਦਿੱਤਾ ਜੀ। ਬਾਕੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਜੀ। ਜਿੰਨੀ ਸੰਗਤ ਜੁੜੀ ਸੀ ਜੇ ਕਿਤੇ 2 ਦਿਨ ਹੋਰ ਰਹਿੰਦੇ ਤੇ ਆਪਾਂ ਕੁਛ ਨਾ ਕੁਛ ਪ੍ਰਾਪਤੀ ਕਰਨੀ ਸੀ। ਇਹ ਸਾਰੀ ਜ਼ਿੰਦਗੀ ਮੇਰੇ ਮਨ 'ਚ ਮਲਾਲ ਰਹਿਣਾ ਔਰ ਸਿੱਖ ਇਤਿਹਾਸ 'ਚ ਇਹ ਦਿਨ ਜ਼ਰੂਰ ਲਿਖਿਆ ਜਾਊਗਾ ਕਿ ਇੱਕ ਇਨਸਾਫ ਦੀ ਲਹਿਰ ਨੂੰ ਚੱਕਣ ਵਾਲੇ ਦੇ ਰਸਤੇ 'ਚ ਰੋੜਾ ਬਣੇ ਔਰ ਇਨਸਾਫ ਨਹੀਂ ਦਵਾ ਸਕੀ। ਬਿਲਕੁਲ ਬਿਲਕੁਲ ਠੀਕ ਕਿਹਾ ਜੀ। ਇਹ ਜਿਹੜਾ ਇਤਿਹਾਸ ਆ ਇਹ ਗਵਾਹ ਰਹੂਗਾ ਕਿ ਤੁਸੀਂ ਜਿਹੜੀਆਂ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਸੀਗੇ ਅਤੇ ਕਿਵੇਂ ਜਾ ਕੇ ਉੱਥੇ ਤੁਹਾਡਾ ਜਿਹੜੀ ਭੁੱਖ ਹੜਤਾਲ ਹਟਾਈ ਗਈ ਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਐਕਸ਼ਨ ਲਿਆ ਉਹ ਵੀ ਸਾਰਿਆਂ ਨੂੰ ਪਤਾ ਹੀ ਆ ਕਿ ਉਹ ਤੁਹਾਨੂੰ ਨਿਆਂ ਦਿਵਾਉਣ ਲਈ ਉਹਨਾਂ ਨੇ ਕੀ ਜਿਹੜੇ ਐਕਸ਼ਨ ਲਏ ਆ। ਅਤੇ ਤੁਹਾਡਾ ਹੁਣ ਮੇਰਾ ਅਗਲਾ ਕੁਐਸਚਨ ਹੈ ਕਿ ਤੁਹਾਡਾ ਸੰਘਰਸ਼ ਕਦ ਤੱਕ ਜਾਰੀ ਰਹੂਗਾ? ਦੇਖੋ ਜਦ ਤੱਕ ਮੇਰੇ ਅੰਦਰ ਸਵਾਸ ਨੇ ਜੀ ਔਰ ਮੈਨੂੰ ਇਨਸਾਫ ਨਹੀਂ ਮਿਲਦਾ ਜੀ ਤਦ ਤੱਕ ਮੇਰਾ ਸੰਘਰਸ਼ ਜਾਰੀ ਰਹੇਗਾ। ਹਜੇ ਮੇਰੀ ਸਿਹਤ ਠੀਕ ਨਹੀਂ ਹੈ ਜੀ ਜੀ। ਮੇਰੀ ਥੋੜੀ ਸਿਹਤ ਨਾਲੇ ਸਭ ਤੋਂ ਵੱਡੀ ਗੱਲ ਨਾਲੇ ਮੈਂ ਕਾਨੂੰਨੀ ਲੜਾਈ ਲੜਨੀ ਆ ਜੀ। ਜੇ ਮੈਂ ਹੀ ਕਮਜ਼ੋਰ ਹੋ ਗਈ ਤਾਂ ਕਾਨੂੰਨੀ ਲੜਾਈ ਕਿੱਥੋਂ ਲੜਾਂਗੀ? ਜੀ ਜੀ ਬਿਲਕੁਲ। ਦੂਜਾ ਹੁਣ ਤੁਹਾਨੂੰ ਪਤਾ ਕੋਰਟਾਂ 'ਚ ਛੁੱਟੀਆਂ ਹੋ ਗਈਆਂ ਨੇ ਜੀ। SIT ਦੀ ਜਿਹੜੀ ਗੱਲ ਆ SIT ਹੈ ਉਹ ਸੁਪਰੀਮ ਕੋਰਟ ਤੋਂ ਬਣਨੀ ਹੈ। ਸੁਪਰੀਮ ਕੋਰਟ ਪਹਿਲੀ ਜੁਲਾਈ ਨੂੰ ਖੁੱਲਣੀ ਆ ਜੀ। ਫਿਰ ਤਦ ਤੱਕ ਬੈਠੇ ਆ ਸਾਰਿਆਂ ਨਾਲ ਸਲਾਹ ਕਰਕੇ ਰਣਨੀਤੀ ਬਣਾਉਂਦੇ ਆ ਜੀ ਜੀ। ਉਸ ਤੋਂ ਬਾਅਦ ਆਪਾਂ ਫਿਰ ਦੁਬਾਰਾ ਸੰਘਰਸ਼ ਸ਼ੁਰੂ ਕਰਾਂਗੇ। ਤੇ ਬਾਹਰ ਬੈਠੇ ਸਿੱਖਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕੀ ਸੁਨੇਹਾ ਦੇਣਾ ਚਾਹੋਗੇ? ਬਾਹਰ ਵਾਲੇ ਸਿੱਖਾਂ ਨੂੰ ਮੈਂ ਇਹੀ ਕਹਿ ਸਕਦੀ ਹਾਂ ਕਿ ਮੇਰਾ ਸਭ ਨੇ ਬਹੁਤ ਸਹਿਯੋਗ ਦਿੱਤਾ। ਦੂਰੋਂ ਨੇੜੇ ਦੀ ਸੰਗਤਾਂ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਆ। ਮੈਂ ਧੰਨਵਾਦ ਕਰਦੀ ਹਾਂ ਜੀ। ਤੇ ਇੱਕ ਵਾਰੀ ਫਿਰ ਆਪਾਂ ਹੋ ਕੇ ਇਹ ਕੌਮ ਸਾਨੂੰ ਇਕੱਠੇ ਜੇ ਹੋਣਾ ਚਾਹੁੰਦੇ ਵੀ ਆ ਤੇ ਕੁਛ ਬੰਦੇ ਫਿਰਕਾ ਪ੍ਰਸਤਾਂ ਨੂੰ ਇਕੱਠੇ ਨਹੀਂ ਹੋਣ ਦਿੰਦੇ ਜੀ। ਤੇ ਇਹੀ ਬੇਨਤੀ ਆ ਕਿ ਆਪਾਂ ਸਾਰੇ ਇਕੱਠੇ ਇਕਜੁੱਟ ਹੋ ਕੇ ਇੱਕ ਵਾਰੀ ਫਿਰ ਸੰਘਰਸ਼ ਸ਼ੁਰੂ ਕਰਨਾ ਤੇ ਆਰ ਪਾਰ ਦੀ ਲੜਾਈ ਕਰਨੀ ਹੈ। ਤੇ ਜੇ ਕਿਤੇ ਮੁੜ ਕੇ ਏਦਾਂ ਦੀ ਕੋਈ ਗਲਤੀ ਹੁੰਦੀ ਆ ਜੀ ਜੀ ਕੋਈ ਹੁੰਦਾ ਇਸ ਤਰ੍ਹਾਂ ਦਾ ਤੇ ਉਸੇ ਵੇਲੇ ਜਿਹੜਾ ਦੋਸ਼ੀ ਆ ਉਹਨੂੰ ਉਸੇ ਵੇਲੇ ਫੜ ਕੇ ਉਹਨੂੰ ਕੀਤਾ ਗਲਤ ਕੰਮ ਨਾ ਕਰਵਾਓ ਬਸ। ਜੀ ਜੀ।
ਬਿਲਕੁਲ ਜੀ, ਤੁਹਾਡੀ ਸਹੀ ਗੱਲ ਆ ਕਿ ਅਸੀਂ ਆਪਣੇ ਵੱਲੋਂ ਵੀ ਬਾਹਰਲੇ ਸਿੱਖਾਂ ਨੂੰ ਇਹੀ ਸੁਨੇਹਾ ਦਿੰਦੇ ਆ ਕਿ ਜਦ ਸਾਡੇ ਕੋਲ ਸਾਡੇ ਉੱਥੇ ਤੋਂ ਨੁਮਾਇੰਦੇ ਆਉਂਦੇ ਆ ਤੇ ਜ਼ਰੂਰ ਉਹਨਾਂ ਨੂੰ ਕੁਐਸਚਨ ਕਰਕੇ ਪੁੱਛਿਆ ਜ਼ਰੂਰ ਕਰੋ ਜੀ ਕਿ ਇਹ ਤੁਸੀਂ ਜਿਹੜਾ ਕੰਮ ਹੈਗਾ ਆ ਇਹ ਗਲਤ ਆ ਕੀਤਾ ਆ, ਤੇ ਜੇ ਕੋਈ ਠੀਕ ਕਰਦਾ ਤੇ ਉਹਨਾਂ ਨੂੰ ਸ਼ਾਬਾਸ਼ ਹੀ ਦੇਵੋ, ਪਰ ਜੇ ਕੋਈ ਕੰਮ ਗਲਤ ਕਰਦਾ ਹੈ ਤੇ ਉਹਨਾਂ ਨੂੰ ਤੁਸੀਂ ਜ਼ਰੂਰ ਪੁੱਛੋ ਕਿ ਇਹ ਕੰਮ ਤੁਸੀਂ ਗਲਤ ਕੀਤਾ ਸੀ। ਬਹੁਤ ਬਹੁਤ ਧੰਨਵਾਦ ਨਿਰਪ੍ਰੀਤ ਜੀ ਤੁਹਾਡਾ ਪੰਜਾਬੀ ਰੇਡੀਓ USA ਤੇ ਆਣ ਕੇ ਸਾਨੂੰ ਟਾਈਮ ਦੇਣ ਲਈ। ਸਤਿ ਸ਼੍ਰੀ ਅਕਾਲ ਨਿਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਤੇ ਜੀ ਇਹ ਸੀ ਨਿਰਪ੍ਰੀਤ ਕੌਰ ਜੀ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਗੱਲਬਾਤ ਕਰ ਰਹੇ ਸੀ ਜਿਹੜੀ ਇਹਨਾਂ ਨੇ ਭੁੱਖ ਹੜਤਾਲ ਰੱਖੀ ਸੀਗੀ ਉਹਦੇ ਤੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA।